भर्ती का सिलसिला चल रहा एदा जेड़ा सिट है एदा नतीजा की साफ सुथरी नेक ईमानदार दूरअंदेशी लीडरशिप लैके आनी है जेदा अपना कोई स्वार्थ नहीं अपनी कोई लालसा नहीं। अज सानू कहो पासे हो जाओ असीं 1 मिनट च पासे हो जावांगे लेकिन अपने फर्जां दी पूर्ति करांगे। ਜਿਹੜਾ ਸਹਿਯੋਗ ਹੈ ਕਿਸੇ ਵਿਅਕਤੀ ਲਈ ਜਾਂ ਕਿਸੇ ਲੀਡਰਸ਼ਿਪ ਸਾਡਾ ਤੱਕ ਕੰਮ ਕਰਨਾ ਜਾਂ ਸਾਡਾ ਲਾਮਬੰਦ ਕਰਨਾ ਜਾਂ ਉਹਦਾ ਸੁਨੇਹਾ ਦੇਣਾ ਹੀ ਸੀ। ਮਾਹੌਲ ਬਣਿਆ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਮੁੱਖ ਰੱਖ ਕੇ ਬਣਿਆ। ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਅਕਾਲੀ ਦਲ ਦੀ ਭਰਤੀ ਲਈ ਬਣਾਈ ਕਮੇਟੀ ਵੱਲੋਂ ਪਟਿਆਲਾ ਵਿਖੇ ਭਰਤੀ ਮੁਹਿੰਮ ਤਹਿਤ ਭਰਤੀ ਕੀਤੀ ਜਾ ਰਹੀ ਹੈ। ਇਸ ਮੌਕੇ 5 ਮੈਂਬਰੀ ਕਮੇਟੀ ਦੇ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਉੱਤੇ ਨਿਸ਼ਾਨੇ ਸਾਧੇ ਹਨ। ਇਸ ਮੀਟਿੰਗ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਅਕਾਲੀਆਂ ਨੇ ਪਵਿੱਤਰ ਸੰਸਥਾਵਾਂ ਨੂੰ ਢਾਹ ਲਗਾਈ, ਜਥੇਦਾਰ ਦੀ ਕਿਰਦਾਰਕੁਸ਼ੀ ਕੀਤੀ ਤੇ ਪੰਥਕ ਸੰਸਥਾਵਾਂ ਨੂੰ ਕਮਜ਼ੋਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਸਿਰਫ ਆਪਣੇ ਪਰਿਵਾਰ ਲਈ ਦਿੱਲੀ ਨਾਲ ਯਾਰੀ ਪਾਈ, ਜਿਸ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਅਕਾਲੀ ਸਰਕਾਰ ਤੋਂ ਨਿਆਂ ਨਹੀਂ ਮਿਲ ਸਕਿਆ। सिख रहे नहीं जिन्होंने हुक्मनामा नहीं मनिया ते कहंदे असीं तां जी सारे हुक्मनामे लागू करते 7 मैंबरी सी 5 रह गई असीं तुहानू विश्वास ना कहांगे। बहुत वड्डा आपां नू हुंगारा मिल रहा, बड़ा जज्बा है पंजाब दे लोकां च, लेकिन इहदा रिजल्ट की निकलना है? इहदा रिजल्ट यह है साध संगत जी कि नवी लीडरशिप आपां अगे लेके आउणी है। आपां नौजवानां नू अपनियां बीबियां नू बीबी सतवंत कौर बोलदी है ते दुनिया सुनदी है। इस अपनी भैन दी गल नू ऐदां दियां बीबियां मोहरे आउण, नौजवान मोहरे आउण। याली साहब बैठे आ, साडा छोटा वीर आ, ठीक आ, पंजाब नू बड़ी आस है नवी लीडरशिप तो, लेकिन ये जेड़ा भर्ती का सिलसिला चल रहा एदा जेड़ा सिट है एदा नतीजा की साफ सुथरी नेक ईमानदार दूरअंदेशी लीडरशिप लैके आनी है जेदा अपना कोई स्वार्थ नहीं अपनी कोई लालसा नहीं। अज सानू कहो पासे हो जाओ असीं 1 मिनट च पासे हो जावांगे लेकिन अपने फर्जां दी पूर्ति करांगे, पंथ वास्ते पूरा सिर डावांगे। कोई सानू होर किसी तरीके दा कोई किस तरीके दा कोई साडे मन च लोभ लालच नहीं। ਇਸ ਮੀਟਿੰਗ ਦੌਰਾਨ ਇਕਬਾਲ ਸਿੰਘ ਝੁੰਦਾ ਨੇ ਕਿਹਾ ਕਿ ਸਿੱਖ ਕੌਮ ਦੇ ਹਿੱਤਾਂ ਲਈ ਬਣਾਈ ਗਈ ਜਮਾਤ ਹੀ ਪੰਥ ਦੇ ਮਸਲਿਆਂ ਤੋਂ ਬੇਮੁਖ ਹੋ ਗਈ ਹੈ। ਇਸ ਕਾਰਨ ਹੀ ਸ਼੍ਰੀ ਅਕਾਲ ਤਖਤ ਸਾਹਿਬ ਨੇ ਹੁਕਮਨਾਮਾ ਜਾਰੀ ਕੀਤਾ ਸੀ। ਕੁਝ ਅਕਾਲੀ ਲੀਡਰਾਂ ਦੇ ਭਟਕਣ ਕਾਰਨ ਸਾਨੂੰ ਇਹ ਦਿਨ ਦੇਖਣੇ ਪਏ ਹਨ। ਦੇਖੋ ਜਿਹੜਾ ਸਹਿਯੋਗ ਹੈ ਇਹ ਕਿਸੇ ਵਿਅਕਤੀ ਲਈ ਜਾਂ ਕਿਸੇ ਲੀਡਰਸ਼ਿਪ ਸਾਡਾ ਤੱਕ ਕੰਮ ਕਰਨਾ ਜਾਂ ਸਾਡਾ ਲਾਮਬੰਦ ਕਰਨਾ ਜਾਂ ਉਹਦਾ ਸੁਨੇਹਾ ਦੇਣਾ ਹੀ ਸੀ। ਪਰੰਤੂ ਇਹ ਜਿਹੜੇ ਆਪ ਮੁਹਾਰਾ ਮਾਹੌਲ ਬਣਿਆ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਮੁੱਖ ਰੱਖ ਕੇ ਬਣਿਆ। ਜੋ ਆਦੇਸ਼ ਨੇ ਉਹਨਾਂ ਦੀ ਪਾਲਣਾ ਲਈ ਔਰ ਲੀਡਰਸ਼ਿਪ ਤੋਂ ਪਾਲਣਾ ਕਰਵਾਉਣ ਲਈ ਲੋਕ ਉੱਠੇ ਨੇ। ਸੋ ਅਸੀਂ ਸੰਗਤ ਨੂੰ ਵਧਾਈ ਦਿੰਦੇ ਹਾਂ। ਦੇਖੋ ਸਾਡਾ ਤਾਂ ਇੰਨਾ ਹੀ ਸੀ 5 ਮੈਂਬਰੀ ਕਮੇਟੀ ਦਾ ਤਾਂ ਕਿ ਸਾਨੂੰ ਆਦੇਸ਼ ਹੋਏ ਔਰ ਅਸੀਂ ਉਹਨਾਂ ਆਦੇਸ਼ਾਂ 'ਤੇ ਖੜ੍ਹ ਗਏ। ਅਸੀਂ ਆਪਦਾ ਕੋਈ ਨਿੱਜ ਨਹੀਂ ਦੇਖਿਆ, ਅਸੀਂ ਆਪਦੇ ਕੋਈ ਰਾਜਸੀ ਸਵਾਰਥ ਨਹੀਂ ਦੇਖੇ ਕਿਸੇ ਨੇ। ਅਸੀਂ ਨਿਰੋਲ ਰੂਪ ਵਿੱਚ ਸਮਰਪਿਤ ਭਾਵਨਾ ਨਾਲ ਆਦੇਸ਼ 'ਤੇ ਖੜ੍ਹ ਗਏ ਔਰ ਸੰਗਤ ਨੇ ਉਸ ਗੱਲ ਤੇ ਭਰੋਸਾ ਕੀਤਾ ਔਰ ਸੰਗਤ ਆਪ ਮੁਹਾਰੇ ਤੁਰੀ ਆ। ਸੋ ਇਹ ਇੱਕ ਐਸਾ ਮਾਹੌਲ ਸਿਰਜਿਆ ਜਾਣਾ ਪੰਜਾਬ 'ਚ ਜਿਹਦੇ ਨਾਲ ਇੱਕ ਲੋਕ ਲਹਿਰ ਖੜੀ ਹੋਊਗੀ ਔਰ ਇੱਕ ਪੰਥ ਪ੍ਰਵਾਨਤ ਲੀਡਰਸ਼ਿਪ ਜੋ ਸੰਗਤ ਦੀ ਭਾਵਨਾ ਕਿ ਲੋਕਾਂ ਨੂੰ ਮਿਲੇ। ਸਾਡੀ ਲੀਡਰਸ਼ਿਪ ਆ ਜਿਹੜੀ ਸਵਾਰਥੀ ਹੋ ਗਈ। ਇਸ ਮੌਕੇ ਮਨਪ੍ਰੀਤ ਸਿੰਘ ਅਯਾਲੀ ਨੇ ਕਿਹਾ ਕਿ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਕਮੇਟੀ ਵਿੱਚੋਂ 2 ਮੈਂਬਰ ਅਸਤੀਫਾ ਦੇ ਗਏ ਹਨ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਭਰਤੀ ਸ਼ੁਰੂ ਕੀਤੀ ਹੈ, ਹੁਣ ਪਟਿਆਲਾ ਵਿਖੇ ਰੈਲੀ ਕਰਕੇ ਭਰਤੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪਾਰਟੀ ਨੂੰ ਕੁਝ ਬੰਦਿਆਂ ਨੇ ਕਮਜ਼ੋਰ ਕੀਤਾ ਹੈ ਕਿਉਂਕਿ ਇਹ ਭਰਤੀ ਆ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਤੇ ਹੋ ਰਹੀ ਆ ਅਤੇ 5 ਮੈਂਬਰਾਂ ਦੀ ਡਿਊਟੀ ਲੱਗੀ ਆ। ਸਾਡੀ ਇਹ ਸੇਵਾ ਦੀ ਜਿਹੜੀ ਇਹ ਸੇਵਾ ਨਿਭਾ ਰਹੇ ਆ, ਇਹਦੇ ਵਿੱਚ ਸਾਡਾ ਕੋਈ ਸਵਾਰਥ ਨਹੀਂ ਹੈਗਾ, ਇਹ ਕਿਸੇ ਅਹੁਦੇ ਦੀ ਲਾਲਸਾ ਨਹੀਂ। ਅਸੀਂ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸੀ ਜੋ ਉਹ ਤੇ ਪਹਿਰਾ ਦੇ ਰਹੇ ਆ ਤੇ ਸਾਡੀ ਕੋਸ਼ਿਸ਼ ਆ ਕਿ ਜਿਹੜੀ ਪੰਥ ਦੀ ਇਹ ਨੁਮਾਇੰਦਾ ਜਥੇਬੰਦੀ ਆ ਇਸ ਨੂੰ ਮਜ਼ਬੂਤ ਕੀਤਾ ਜਾਵੇ। ਸੋ ਉਹਦੇ ਲਈ ਬਹੁਤ ਵੱਡਾ ਸਹਿਯੋਗ ਆ ਜਿਹੜਾ ਲੋਕਾਂ ਦਾ ਮਿਲ ਰਿਹਾ। ਜਿੰਨੀ ਡਿਮਾਂਡ ਆ ਕਾਪੀਆਂ ਦੀ ਜਾਂ ਪਰਚੀਆਂ ਦੀ, ਮੇਰਾ ਖਿਆਲ ਆ ਵੀ ਜਲਦੀ ਅਸੀਂ ਪੂਰੀ ਨਹੀਂ ਕਰ ਸਕਾਂਗੇ। ਵਿਦੇਸ਼ਾਂ ਦੇ ਵਿੱਚ ਵੀ ਉੱਥੋਂ ਆਨਲਾਈਨ ਭਰਤੀ ਅਸੀਂ ਜਲਦ ਸ਼ੁਰੂ ਕਰਨ ਜਾ ਰਹੇ ਹਾਂ। ਵਿਦੇਸ਼ਾਂ ਦੇ ਵਿੱਚ ਹਰ ਗੁਰੂ ਘਰ ਦੇ ਵਿੱਚ ਵੀ ਉੱਥੇ ਮਤੇ ਪੈ ਰਹੇ ਨੇ ਅਤੇ ਸ਼ਹਿਰਾਂ ਦੇ ਵਿੱਚ ਵੀ ਜਿੰਨੀਆਂ ਵੀ ਗੁਰਦੁਆਰਾ ਕਮੇਟੀਆਂ ਨੇ ਉਹ ਵੀ ਮੰਗ ਕਰ ਰਹੀਆਂ ਨੇ ਤੇ ਸਾਡੀ ਕੋਸ਼ਿਸ਼ ਆ ਵੀ ਅਸੀਂ ਜੋ ਵੀ ਡਿਮਾਂਡ ਹੈਗੀ ਆ ਜਲਦੀ ਪੂਰੀ ਕਰਕੇ ਵੱਧ ਤੋਂ ਵੱਧ ਲੋਕਾਂ ਨੂੰ, ਸਮੁੱਚੀ ਸਿੱਖ ਕੌਮ ਨੂੰ, ਸਿੱਖ ਪੰਥ ਨੂੰ ਤੇ ਪੰਜਾਬੀਆਂ ਨੂੰ
ਅਸੀਂ ਸ਼੍ਰੋਮਣੀ ਅਕਾਲੀ ਦਲ ਨਾਲ ਜੋੜ ਕੇ ਇਸ ਪੰਥ ਦੀ ਨੁਮਾਇੰਦਾ ਜਥੇਬੰਦੀ ਨੂੰ ਫਿਰ ਮਜ਼ਬੂਤ ਕਰਾਂਗੇ, ਤਾਂ ਜੋ ਪੰਜਾਬ ਦੇ ਜਿਹੜੇ ਮਸਲੇ ਨੇ, ਚਾਹੇ ਉਹ ਚੰਡੀਗੜ੍ਹ ਦਾ ਮਸਲਾ, ਪਾਣੀਆਂ ਦਾ ਮਸਲਾ, ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ, ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਤੇ ਕਿਸਾਨਾਂ ਦੇ ਮਸਲੇ ਆ, ਉਹ ਅਸੀਂ ਕੇਂਦਰ ਸਰਕਾਰ ਤੇ ਦਬਾਅ ਬਣਾ ਕੇ ਅਸੀਂ ਉਹ ਹੱਲ ਕਰਾ ਸਕੀਏ।